अस्सलाम वालेकुम दोस्तों, ਤੁਸੀਂ ਦੇਖਦੇ ਹੋ YouTube ਚੈਨਲ ਤਲਹਾਸਾ ਵਲੌਗਰ ਤੇ ਮੈਂ ਤਲਹਾ ਸਾਜਿਦ। ਸੱਜਣੋ ਬੇਲੀਓ ਅੱਜ ਦੇ ਵਲੌਗ ਤੁਹਾਡਾ ਖੁਸ਼ਾਮਦੀਦ ਕਰਦੇ ਹਾਂ। ਤੇ ਅੱਜ ਦੇ ਵਲੌਗ 'ਚ ਅਸੀਂ ਆਏ ਹਾਂ ਅੱਖਾਂ ਵਾਲੇ ਹਸਪਤਾਲ ਤੇ ਸਾਡੇ ਇਲਾਕੇ 'ਚ ਹੀ ਚੱਕ 41 ਫਤਿਹ ਦੇ ਵਿੱਚ। ਤੇ ਛੋਟੀ ਭਾਈ ਦੀਆਂ ਅੱਖਾਂ ਖਰਾਬ ਹੋਈਆਂ ਸੀ। ਟੋਕਨ ਲਵਾ ਲਿਆ ਵਾ ਤੇ ਹੁਣ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਇੱਥੇ ਬੈਠ ਕੇ। ਇਹ ਭਾਈ ਦੀ ਅੱਖਾਂ ਦੇਖੋ ਲਾਲ ਬਹੁਤ ਹੋਈਆਂ ਵਾ। ਠੀਕ ਆ, ਇਹ ਅੱਜ ਕੱਲ੍ਹ ਬਿਮਾਰੀ ਆਈ ਹੈ ਅੱਖਾਂ ਦੀ। ਤੇ ਦੋਸਤ ਅਹਿਤਿਆਤ ਕਰਨ ਤੇ ਹੁਣ ਬਾਰੀ ਦਾ ਇੰਤਜ਼ਾਰ ਕਰ ਰਹੇ ਹਾਂ। ਫਿਰ ਚੈੱਕ ਕਰਵਾਉਣੇ ਡਾਕਟਰ ਸਾਹਿਬ। ਕਰਵਾਉਣ ਤੋਂ ਬਾਅਦ ਦਵਾਈ ਲੈ ਲਈ ਆ ਤੇ ਡਾਕਟਰ ਸਾਹਿਬ ਨੇ ਐਨਕ ਦਾ ਕਿਹਾ ਸੀਗਾ ਤੇ ਇੱਥੇ ਹੁਣ ਐਨਕ ਬਣ ਰਹੀ ਆ। ਭਾਈ ਫਰੇਮ ਸੈੱਟ ਕਰ ਰਿਹਾ ਵਾ। ਤੇ 41 ਫਤਿਹ ਕਾਜ਼ੀ ਵਾਲੇ ਰੋਡ ਤੇ ਹਸਪੀਟਲ ਆ ਤੇ ਪਿੰਡਾਂ ਵਾਲੇ ਲੋਕਾਂ ਵਾਸਤੇ ਬਹੁਤ ਸਹੂਲਤ ਹੈ ਜੀ। ਤੇ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ ਤੇ ਐਡੀ ਫੀਸ ਕੋਈ ਨਹੀਂ ਕਿ 100 ਰੁਪਏ ਸਿਰਫ ਫੀਸ ਆ ਇੱਥੇ ਤੇ ਬਾਕੀ ਦਵਾਈ ਦੀ ਫੀਸ ਆ। ਤੇ ਬਹੁਤ ਅੱਛਾ ਕੋਆਪਰੇਟ ਕਰਦੇ ਆ ਮਰੀਜ਼ ਨਾਲ। ਦੋਸਤੋ ਇਹ ਹਸਪਤਾਲ ਦਾ ਬਾਹਰ ਦਾ ਵਿਊ ਆ ਤੇ ਅੱਖਾਂ ਚੈੱਕ ਕਰਾਉਣ ਤੋਂ ਬਾਅਦ ਅਸੀਂ ਚੱਲੇ ਹਾਂ ਘਰ ਨੂੰ। ਇਹ ਮਾਸ਼ਾਅੱਲਾ ਰਕਬੇ ਦੇ ਅੰਦਰ ਆ, ਹਰ ਤਰਫ ਹਰਿਆਲੀ ਹਰਿਆਲੀ ਹੈ। ਦੇਖੋ ਰਸ਼ ਵੀ ਕਾਫੀ ਆ ਕਿਉਂਕਿ ਇਹਦੇ 'ਚ ਫੀਸ ਨਹੀਂ ਇੰਨੀ ਹੈ ਤੇ ਗਰੀਬਾਂ ਵਾਸਤੇ ਬਹੁਤ ਹੀ ਅੱਛਾ ਦਾ ਰੋਡ ਲੰਘ ਰਿਹਾ ਵਾ। ਤੇ ਇੱਥੇ ਅਲਬਾਸਤ ਕਲੋਨੀ ਆ, ਠੀਕ ਆ। ਤੇ ਉਹਦੇ ਸਾਹਮਣੇ ਇੱਧਰ ਬਿਲਡਿੰਗ ਦੇਖ ਸਕਦੇ ਹੋ ਹਸਪਤਾਲ ਦੀ। ਤੇ ਹਰ ਤਰਫ ਸਬਜ਼ਾ ਹੀ ਸਬਜ਼ਾ ਵਾ ਤੇ ਜ਼ਰਾਈ ਜ਼ਮੀਨ ਦੇ ਵਿੱਚ ਬਣੀ ਆ। ਤੇ ਪਿੰਡਾਂ ਵਾਲੇ ਲੋਕਾਂ ਵਾਸਤੇ ਬਹੁਤ ਅੱਛੀ ਸਹੂਲਤ ਆ ਤੇ ਫੀਸ ਵੀ 100 ਰੁਪਏ ਵਾ ਤੇ ਆਪਰੇਸ਼ਨ ਵੀ ਮੁਫਤ ਕਰਦੇ ਆ ਗਰੀਬਾਂ ਦਾ। ਠੀਕ ਆ, ਅਗੇ ਸੀ ਤੇ ਮਿਸਤਰੀ ਅੱਜ ਦੂਸਰੇ ਪੋਰਸ਼ਨ ਨਾਲ ਲੱਗੇ ਆ ਤੇ ਇੱਧਰਲਾ ਸੇਨ ਸੈੱਟ ਕਰਨਾ ਅੱਜ ਇਹਨਾਂ ਨੇ ਤੇ ਸਫਾਈ ਸਫੂਈ ਕਰ ਲਈ ਆ। ਤੇ ਹੁਣ ਜਗ੍ਹਾ ਪੱਧਰੀ ਕਰਨਗੇ ਤੇ ਇੱਥੇ ਬਾਅਦ 'ਚ ਇੱਟਾਂ ਲਾਉਣਗੇ। ਫਰਸ਼ 'ਚ ਮਿੱਟੀ ਪੈਣੀ ਸੀ ਤੇ ਬੰਦੇ ਮਿੱਟੀ ਨੂੰ ਲੱਗੇ ਆ। ਦੋ ਰੇੜੀਆਂ ਇੱਕ ਉਹ ਖੜੀ ਆ, ਇਹਨਾਂ ਖਿੱਚ ਕੇ ਰੇੜੀ ਚੜਾਉਣੀ ਪੈਂਦੀ ਆ। ਇੱਥੇ ਪਾ ਰਹੇ ਲੋ ਦੇਖੋ ਜੀ, ਆਉਂਦਾ ਨਹੀਂ ਸੀ ਬੰਦਾ। ਲੋ ਜੀ ਦੋਸਤੋ, ਜਾ ਰਹੇ ਹਾਂ ਹੁਣ ਬੱਚਿਆਂ ਨੂੰ ਸਕੂਲੋਂ ਲੈਣ। ਅੱਜ ਜੁਮਾ ਵਾ ਤੇ ਅੱਜ 11:30 ਛੁੱਟੀ ਹੋ ਜਾਣੀ ਆ। ਮਾਸ਼ਾਅੱਲਾ ਅੱਜ ਨਹਿਰ ਵੀ ਸਾਡੀ ਫੁੱਲ ਭਰੀ ਜਾ ਰਹੀ ਆ। ਜੀ 40 ਫਤਿਹ ਦਾਖਲ ਹੋ ਗਏ ਆ। ਛੁੱਟੀ ਹੋਣ ਦੇ ਵਿੱਚ ਰਹਿ ਗਿਆ ਤਕਰੀਬਨ 5 ਤੋਂ 7 ਮਿੰਟ। ਲੜਕੀਆਂ ਦਾ ਇੱਥੇ ਹਾਈ ਸਕੂਲ ਆ ਤੇ ਲੜਕਿਆਂ ਦਾ ਇੱਥੇ ਮਿਡਲ ਸਕੂਲ ਆ। ਮਿਸਤਰੀਆਂ ਦੀ ਬੋਤਲ ਲੈਣ ਲੱਗੇ। ਅੱਜ ਗਰਮੀ ਕਾਫੀ ਆ ਤੇ ਵੇਖੋ ਠੰਡੀਆਂ ਕਾਫੀ ਬੋਤਲਾਂ ਵਾ। ਕੋਕ ਹੀ ਲੈ ਲੈਂਦੇ। ਪਾਣੀ ਪੀਣਾ ਸ਼ੁਰੂ ਹੋ ਗਿਆ ਹੈ, ਕੂਲਰ ਨੂੰ ਵਜਾਉਣ ਲੱਗ ਪਿਆ। ਰੋਟੀ ਟਾਈਮ ਹੋ ਗਿਆ ਸੀਗਾ ਤੇ ਹੁਣ ਰੋਟੀ ਛੋਟੀ ਖਾ ਰਹੇ ਹਾਂ ਤੇ ਖਾਣ ਤੋਂ ਬਾਅਦ ਜੁਮਾ ਪੜ੍ਹ ਕੇ ਆਵਾਂਗੇ। ਜੁਮੇ ਤੋਂ ਬਾਅਦ ਬਾਕੀ ਕੰਮ ਸ਼ੁਰੂ ਕਰਾਂਗੇ। ਤੇ ਜੁਮੇ ਵਾਲੇ ਦਿਨ ਛੁੱਟੀ ਨਹੀਂ ਕਰੀ ਦੀ, ਪਰ ਜੁਮਾ ਪੜ੍ਹਨ ਦੇ ਵਾਸਤੇ 2-3 ਘੰਟੇ ਚਾਹੀਦੇ ਹੁੰਦੇ ਆ ਤੇ ਅਸੀਂ 2-3 ਘੰਟੇ ਦੇਈਦੇ ਇਹਨਾਂ ਨੂੰ ਤਸੱਲੀ ਨਾਲ ਜੁਮਾ ਪੜ੍ਹ ਕੇ ਆਉਂਦੇ। ਹਾਂਜੀ ਜੁਮਾ ਪੜ੍ਹਦੇ ਆ। ਲੋ ਦੋਸਤੋ ਲੇਟ ਹੋ ਗਏ ਸੀਗੇ ਤੇ ਹੁਣ ਮਸਜਿਦ 'ਚ ਪਹੁੰਚ ਗਏ ਹਾਂ। ਦੋਸਤੋ ਜੁਮੇ ਦੀ ਨਮਾਜ਼ ਤੋਂ ਬਾਅਦ ਸਾਡੀ ਮਸਜਿਦ ਦੇ ਵਿੱਚ ਦਰੂਦੋ ਸਲਾਮ ਵੀ ਪੜ੍ਹਿਆ ਜਾਂਦਾ। ਚਾਂਦ ਇਹ ਸੁਹਾਨੀ ਘੜੀ ਚਮਕਾਤੇ ਵਾਕਾ ਚਾਂਦ ਦੋਸਤੋ ਜੁਮਾ ਪੜ੍ਹਿਆ। ਇਹ ਸਾਡੇ ਮਸਜਿਦ ਦੇ ਇਮਾਮੋ ਖਤੀਬ ਆ ਜੀ ਤੇ ਨਾਲ ਇਹਨਾਂ ਜਿਹੜੇ ਬੱਚੇ ਖੜੇ ਆ ਜੀ ਤੇ ਇਹ ਸਾਰੇ ਇੱਥੋਂ ਹਿਫਜ਼ ਕਰ ਰਿਹਾ, ਕੁਛ ਕਰ ਚੁੱਕੇ ਆ ਜੀ। ਤੇ ਮਾਸ਼ਾਅੱਲਾ ਸਾਡੀ ਪਿੰਡ ਦੀ ਛੋਟੀ ਜਿਹੀ ਮਸਜਿਦ ਆ ਤੇ ਛੋਟੀ ਜਿਹੀ ਬਸਤੀ ਆ ਤੇ ਮਾਸ਼ਾਅੱਲਾ ਕਾਰੀ ਸਾਹਿਬ ਨੇ ਆਣ ਕੇ ਬੱਚਿਆਂ ਨੂੰ ਹਿਫਜ਼ ਕਰਵਾਇਆ। ਸ਼ਹਿਰਾਂ 'ਚ ਤਾਂ ਇਲੈਕਟ੍ਰਿਕ ਮਸ਼ੀਨਾਂ ਨਾਲ ਜ਼ਮੀਨ ਦੀ ਕੁਟਾਈ ਕਰਦੇ ਆ ਜਦੋਂ ਫਰਸ਼ ਲਾਉਣਾ ਹੁੰਦਾ, ਲੇਕਿਨ ਪਿੰਡਾਂ 'ਚ ਹਜੇ ਵੀ ਪੁਰਾਣਾ ਹੀ ਰਿਵਾਜ ਆ। ਲੋਹੇ ਦੇ ਦੁਰਮਟ ਜਾਂ ਸੀਮਟ ਬਜਰੀ ਦੇ ਦੁਰਮਟ ਬਣਾਏ ਆ, ਉਹਨਾਂ ਦੀ ਜ਼ਮੀਨ ਦੀ ਕੁਟਾਈ ਕਰਦੇ ਆ। ਨਾਲੇ ਤਾਂ ਵਰਜਿਸ਼ ਹੋ ਜਾਂਦੀ ਆ ਤੇ ਨਾਲੇ ਕੁਟਾਈ ਹੋ ਜਾਂਦੀ ਆ। ਉਮੀਦ ਕਰਦਾ ਦੋਸਤਾਂ ਨੂੰ ਅੱਜ ਦਾ ਵਲੌਗ ਬਹੁਤ ਅੱਛਾ ਲੱਗਾ। ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ
ਤੇ ਉਮੀਦ ਕਰਦਾ ਅੱਜ ਦਾ ਰੂਟੀਨ ਜਿਹੜੀ ਆ ਦੋਸਤਾਂ ਨੂੰ ਬਹੁਤ ਅੱਛੀ ਲੱਗੀ ਹੋਏਗੀ। ਤੁਸੀਂ ਵਲੌਗ 'ਚ ਦੇਖਿਆ ਜਿੱਦਾਂ ਕਿ, ਤੇ ਚੈਨਲ ਸਬਸਕ੍ਰਾਈਬ ਕਰ ਦਿਓ। ਅਗਲੀ ਵੀਡੀਓ 'ਚ ਮਿਲਦੇ ਹਾਂ। ਅੱਲਾਹ ਹਾਫਿਜ਼। ਅੱਲਾਹ ਤੁਹਾਡਾ ਹਾਮੀ ਨਾਸਰ ਹੋਵੇ।